ਯੂਬਾ ਸਿਟੀ ਮੈਰਿਜਵਿਲ ਏਰੀਆ ਉੱਥੋਂ ਖਬਰ ਆ ਰਹੀ ਹੈ ਵੀ ਅੱਜ ਸਵੇਰੇ ਯੂਬਾ ਸਿਟੀ ਤੇ ਮੈਰਿਜਵਿਲ ਦੇ ਬਾਰਡਰ ਦੇ ਉੱਤੇ ਇੱਕ ਪੁਲਿਸ ਆਫੀਸਰ ਨੇ ਇੱਕ ਕਾਰ ਨੂੰ ਜਿਹੜਾ ਰੋਕਿਆ ਤੇ ਮੁੜ ਕੇ ਉਹ ਜਿਹੜਾ ਕਾਰ ਦਾ ਡਰਾਈਵਰ ਸੀ ਉਸ ਨੇ ਪੁਲਿਸ ਆਫੀਸਰ ਨੂੰ ਹੀ ਹਿੱਟ ਕਰਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਉਹਦੇ ਗੋਲੀਆਂ ਮਾਰਤੀਆਂ ਤੇ ਕੁਝ ਬਲਾਕ ਅੱਗੇ ਜਾ ਕੇ ਜਿਹੜਾ ਆ ਉਸ ਦੀ ਮੌਤ ਹੋ ਗਈ। ਯੂਬਾ ਸਿਟੀ ਕਾਉਂਟੀ ਦੇ ਵਿੱਚ ਕਹਿੰਦੇ ਪਈ ਉਸ ਟਾਈਮ ਦੇ ਉੱਤੇ 15-20 ਦੇ ਕਰੀਬ ਪੁਲਿਸ ਆਫੀਸਰਸ ਵੱਖ-ਵੱਖ ਫਰੋਮ CHP ਤੋਂ ਵੀ, ਸ਼ੈਰਿਫ ਆਫਿਸ ਤੋਂ ਵੀ ਤੇ ਸਿਟੀ ਦੀ ਜਿਹੜੀ ਪੁਲਿਸ ਆ ਉੱਥੋਂ ਵੀ ਤੇ ਹੈਲੀਕਾਪਟਰ ਇਸ ਸਾਰੇ ਜਿਹੜੇ ਉਸ ਬੰਦੇ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਸੀ। ਬਟ ਫੋਰਚੂਨੇਟਲੀ ਜਿਹੜਾ ਪੁਲਿਸ ਆਫੀਸਰ ਆ ਉਹਦੇ ਕਿਸੇ ਤਰ੍ਹਾਂ ਦਾ ਕੋਈ ਜ਼ਿਆਦਾ ਜਿਹੜੀ ਸੱਟ ਨਹੀਂ ਲੱਗੀ। ਜੀ, ਇੱਕ ਚੋਰੀ ਦੀ ਕਾਰ ਨੂੰ ਦੇਖਣ ਦੇ ਲਈ ਜਿਹੜੇ ਇਹਨਾਂ ਨੇ ਰੂਟੀਨ ਟ੍ਰੈਫਿਕ ਸਟਾਪ ਪੁਲਿਸ ਵਾਲਿਆਂ ਨੇ CHP ਵਾਲਿਆਂ ਨੇ ਕੀਤਾ ਸੀਗਾ ਤੇ ਜਦ ਉਸ ਗੱਡੀ ਚਾਲਕ ਨੂੰ ਰੋਕਿਆ ਗਿਆ ਤਾਂ ਉਹਨੇ ਰਿਵਰਸ ਕਰਕੇ CHP ਦੇ ਅਫਸਰ ਦੇ ਉੱਤੇ ਗੱਡੀ ਜਿਹੜੀ ਉਹ ਚਾੜੀ ਤੇ ਕਹਿੰਦੇ ਕਈ ਫੁੱਟ ਤੱਕ ਉਸਨੇ CHP ਅਫਸਰ ਨੂੰ ਪਿੱਛੇ ਵੀ ਡਰੈਗ ਕੀਤਾ। ਪਰ ਇਸ ਸਾਰੇ ਕਾਸੇ ਦੇ ਹੁੰਦਿਆਂ ਜਿਹੜੇ ਅਫਸਰ ਸੀਗੇ ਉਹ ਗੋਲੀ ਚਲਾਉਣ ਦੇ ਵਿੱਚ ਕਾਮਯਾਬ ਰਹੇ। ਉਹਨਾਂ ਨੇ ਡਰਾਈਵਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਜਦ ਗੱਡੀ ਉਹਨਾਂ ਉੱਤੇ ਚਾੜ ਰਿਹਾ ਸੀਗਾ ਉਹ ਡਰਾਈਵਰ। ਸੋ ਬਾਅਦ ਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਉਸ ਦੀ ਕੁਛ ਚਿਰ ਬਾਅਦ ਦੇ ਵਿੱਚ ਮੌਤ ਹੋ ਗਈ ਕਿਉਂਕਿ ਗੋਲੀ ਉਸ ਨੂੰ ਲੱਗ ਗਈ ਸੀਗੀ। ਸੋ ਮੌਕੇ ਤੇ ਹੀ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਆ। ਇਸ ਸ਼ੂਟਿੰਗ ਦੀ ਹੁਣ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, PG&E ਤੇ ਟੈਸਲਾ ਦਾ ਇੱਕ ਮੈਗਾ ਪੈਕ ਬੈਟਰੀ ਵਾਲਾ ਉਹ ਕੈਲੀਫੋਰਨੀਆ ਦੇ ਵਿੱਚ ਹੁਣ ਚਾਲੂ ਕਰ ਦਿੱਤਾ ਗਿਆ ਆ। 182.5 ਮੈਗਾਵਾਟ ਦੀ એનર્ਜੀ ਸਟੋਰੇਜ ਸਿਸਟਮ ਨਦਰਨ ਕੈਲੀਫੋਰਨੀਆ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਟੈਸਲਾ ਤੇ PG&E ਦੇ ਸਾਂਝੇ ਪਾਰਟਨਰਸ਼ਿਪ ਦੇ ਵਿੱਚ ਸਾਂਝੇ ਯਤਨਾਂ ਦੇ ਸਦਕਾ ਜਿਹੜਾ ਆ ਉਹ ਡਿਜ਼ਾਈਨ ਕੀਤਾ ਗਿਆ ਸੀ। ਹੁਣ ਆਪਰੇਸ਼ਨਲ ਆ। 256 ਟੈਸਲਾ ਦੇ ਮੈਗਾ ਪੈਕ ਬੈਟਰੀ ਯੂਨਿਟਸ 33 ਕੰਕਰੀਟ ਸਲੈਬਸ ਦੇ ਉੱਤੇ ਰੱਖੇ ਗਏ ਹੈਗੇ ਆ, ਜਿਹੜੀ ਕਿ એનર્ਜੀ ਨੂੰ ਬਿਜਲੀ ਨੂੰ ਸਟੋਰ ਕਰਕੇ ਰੱਖਣਗੇ ਤੇ 730 ਮੈਗਾਵਾਟ ਆਵਰਸ ਆਫ એનર્ਜੀ ਇਲੈਕਟ੍ਰਿਕ ਗ੍ਰਿਡ ਦੇ ਵਿੱਚ ਘੱਲ ਸਕਦੇ ਆ ਜਦੋਂ ਵੀ ਲੋਡ ਪਵੇ। ਮੈਕਸਿਮਮ ਰੇਟ 182.5 ਮੈਗਾਵਾਟ ਪਰ ਆਵਰ ਦਾ ਹੋਵੇਗਾ ਜਦੋਂ PG&E ਨੂੰ ਜੇ ਹਾਈ ਡਿਮਾਂਡ ਚਾਹੀਦੀ ਆ ਉਸ ਦੇ ਲਈ। ਐਲਕਹੌਰਨ ਬੈਟਰੀ ਕਰਕੇ ਇਸ ਲੋਕੇਸ਼ਨ ਨੂੰ ਜਿਹੜਾ ਉਹ ਦੱਸਿਆ ਜਾਂਦਾ ਆ ਕਿਉਂਕਿ ਮੋਨਰੇ ਬੇਸ ਐਲਕਹੌਰਨ ਸਲੋ ਦੇ ਵਿੱਚ ਇਸ ਨੂੰ ਰੱਖਿਆ ਗਿਆ। ਟੈਸਲਾ ਦੀਆਂ ਜਿਹੜੀਆਂ ਲਿਥੀਅਮ ਆਇਨ ਬੈਟਰੀ ਸਟੋਰੇਜ ਆ ਇਸ ਨੂੰ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੇ 2018 ਦੇ ਵਿੱਚ ਜਿਹੜਾ ਹਰੀ ਝੰਡੀ ਦਿੱਤੀ ਸੀ ਤੇ ਮੋਨਰੇ ਕਾਉਂਟੀ ਦੀ ਪਲੈਨਿੰਗ ਕਮਿਸ਼ਨ ਆ ਉਹਨਾਂ ਨੇ 2020 ਦੇ ਵਿੱਚ ਇਸ ਦੀ ਕੰਸਟਰਕਸ਼ਨ ਸ਼ੁਰੂ ਕੀਤੀ ਸੀ। ਸੋ 9 ਅਜਿਹੇ ਪ੍ਰੋਜੈਕਟ PG&E ਦੇ ਦੁਆਰਾ ਲੈ ਕੇ ਆਂਦੇ ਜਾ ਰਹੇ ਨੇ ਵੀ ਜਿਹੜੀ ਬੈਟਰੀ એનર્ਜੀ ਸਟੋਰੇਜ ਸਿਸਟਮ ਕੈਪੈਸਿਟੀ ਨੂੰ 3330 ਮੈਗਾਵਾਟ ਤੱਕ ਲੈ ਕੇ ਜਾਵੇਗਾ 2024 ਤੱਕ। ਸੋ ਟੈਸਲਾ ਦੀਆਂ ਜਿਹੜੀਆਂ ਬੈਟਰੀਜ਼ ਆ ਲੋਕੀ ਘਰੇ ਹੀ ਇਕੱਲਾ ਸੋਲਰ ਲਵਾ ਕੇ ਉਸ ਦੇ ਨਾਲ ਨਹੀਂ ਜੋੜ ਰਹੇ। ਹੁਣ PG&E ਇੱਕ ਐਡੀ ਵੱਡੀ ਜਿਹੜੀ ਸਰਵਿਸ ਪ੍ਰੋਵਾਈਡਰ ਆ ਬਿਜਲੀ ਦੀ ਉਹਨਾਂ ਨੇ ਵੀ ਇਹ ਕੰਮ ਸ਼ੁਰੂ ਕਰ ਦਿੱਤਾ ਹੈਗਾ ਆ। ਮੈਸਿਵ ਬੈਟਰੀਜ਼ ਕਹਿੰਦੇ ਆ ਵੀ ਉਹ ਚਾਰਜ ਕੀਤੀਆਂ ਜਾਣਗੀਆਂ ਜਦੋਂ એનર્ਜੀ ਦੀ ਡਿਮਾਂਡ ਲੋ ਹੁੰਦੀ ਆ ਤੇ ਜਾਂ ਫਿਰ ਜਦੋਂ ਸੋਲਰ ਤੇ ਵਿੰਡ ਜਿਹੜੀ ਅਲਟਰਨੇਟ એનર્ਜੀ ਆ ਉਹ ਬਹੁਤੀ ਜ਼ਿਆਦਾ ਨਹੀਂ ਪ੍ਰੋਡਿਊਸ ਜਿਹੜੀ ਉਹ ਹੋ ਰਹੀ ਜਾਂ ਉਹ ਪ੍ਰੋਡਿਊਸ ਕਰ ਰਹੇ ਆ ਤੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਸਟੋਰ ਕਰਕੇ ਰੱਖ ਲਿਆ ਜਾਂਦਾ ਆ। ਸੋ ਅਦਰਵਾਈਜ਼ ਕਹਿੰਦਾ ਹਰਜੋਤ ਸਿੰਘ ਜੀ ਡਿਮਾਂਡ ਐਂਡ ਸਪਲਾਈ ਦੀ ਗੱਲ ਆ ਜਾਂਦੀ ਆ। ਜਦੋਂ ਜ਼ਿਆਦਾ ਜ਼ਰੂਰਤ ਆ ਤੇ ਉਦੋਂ ਫਿਰ ਗ੍ਰਿਡ ਦੇ ਉੱਤੇ ਭਾਰ ਪੈ ਜਾਂਦਾ ਤੇ ਉਹਨਾਂ ਕਈ ਵਾਰੀ ਪ੍ਰੋਡਕਸ਼ਨ ਬਿਜਲੀ ਦੀ ਕਰਨੀ ਔਖੀ ਹੋ ਜਾਂਦੀ ਆ। ਸੋ ਇਹ ਬੈਟਰੀ ਪੈਕ ਦੇ ਨਾਲ ਕਈ ਥਾਵਾਂ ਦੇ ਉੱਤੇ એનર્ਜੀ ਦੀ ਜਿਹੜੀ ਜ਼ਰੂਰਤ ਆ ਉਸ ਨੂੰ ਪੂਰੀਆਂ ਕੀਤਾ ਜਾ ਸਕਦਾ ਆ।